ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀ ਜਿਸ ਤੁਸੀਂ ਸਾਰੇ ਜਾਣਦੇ ਕਿ ਬੀਤੇ ਹਫਤੇ ਜੂਨ 84 ਦੇ ਕੱਲੂਕਾਰੀ ਦੀ ਦੁਖਦ ਯਾਦ ਦੀ 30ਵੀਂ ਵਰ੍ਹੇਗੰਢ ਦੁਨੀਆ ਭਰ ਦੇ ਸਿੱਖਾਂ ਵੱਲੋਂ ਅੱਡ-ਅੱਡ ਤਰੀਕਿਆਂ ਨਾਲ ਮਨਾਈ ਗਈ। ਅਲੱਗ-ਅਲੱਗ ਥਾਵਾਂ ਤੇ ਵਿਖਾਵੇ ਹੋਏ ਸੈਮੀਨਾਰਸ ਹੋਏ ਅਤੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕੀਤੇ ਗਏ। ਨਿਊਯਾਰਕ ਸਿਟੀ ਵਿੱਚ ਵੀ ਇਸ ਸੰਬੰਧੀ ਮਾਰਚ ਹੋਇਆ। ਲੰਡਨ, ਫਰੈਂਕਫਰਟ, ਪੈਰਿਸ, ਸਿਡਨੀ ਆਦਿ ਸ਼ਹਿਰਾਂ ਵਿੱਚ ਵੀ ਜ਼ੋਰਦਾਰ ਵਿਖਾਵੇ ਹੋਏ। ਅਮਰੀਕਾ ਵਿੱਚ ਨਿਊਯਾਰਕ ਸਿਟੀ ਤੋਂ ਇਲਾਵਾ शिकागो, सैन फ्रांसिस्को विच भी इस संबंधी प्रोटेस्ट होया। 8 जून ਨੂੰ ਜੂਨ 84 ਦੇ ਕੱਲੂਕਾਰੀ ਨੂੰ ਸਮਰਪਿਤ ਸੈਨ ਫਰਾਂਸਿਸਕੋ ਵਿੱਚ ਕੈਲੀਫੋਰਨੀਆ ਦੇ ਗੁਰਦੁਆਰਿਆਂ ਦੇ ਸਾਂਝੇ ਯਤਨਾਂ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ 15,000 ਤੋਂ ਵੀ ਜ਼ਿਆਦਾ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਪਰ ਵਿਊਅਰਸ ਅਫਸੋਸ ਕਿ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸ਼ਹੀਦੀ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਮਾੜੇ ਵਤੀਰੇ ਕਾਰਨ ਹਿੰਸਕ ਘਟਨਾਵਾਂ ਵਾਪਰੀਆਂ ਜਿਸ ਨਾਲ ਸਿੱਖ ਕੌਮ ਦੀ ਦੁਨੀਆ ਭਰ ਵਿੱਚ ਬਦਨਾਮੀ ਹੋਈ। ਭਾਰਤੀ ਏਜੰਸੀਆਂ ਆਪਣੀ ਇਸ ਸਾਜ਼ਿਸ਼ ਵਿੱਚ ਕਾਮਯਾਬ ਰਹੀਆਂ ਕਿ 30 ਸਾਲ ਬਾਅਦ ਸਿੱਖਾਂ ਵਿੱਚ ਅੱਜ ਵੀ ਖਾਲਿਸਤਾਨ ਦੀ ਮੰਗ ਨੂੰ ਉਹਨਾਂ ਨੇ ਸਾਈਡ ਟਰੈਕ ਕਰਕੇ ਸਿੱਖਾਂ ਦਾ ਹਿੰਸਕ ਇਮੇਜ ਉਭਾਰਿਆ। ਅੱਜ ਅਸੀਂ ਇਸ ਸੰਬੰਧੀ ਦੋ ਅੱਡ-ਅੱਡ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਅੱਜ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਪ੍ਰੋਫੈਸਰ ਮੋਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ 6 ਜੂਨ ਨੂੰ ਕੱਲੂਕਾਰਾ ਦਿਵਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੋਏ ਇਕੱਠ ਵਿੱਚ ਮੌਜੂਦ ਸਨ ਅਤੇ ਇਸ ਤਰ੍ਹਾਂ ਸਮੁੱਚੀ ਘਟਨਾ ਦੇ ਚਸ਼ਮਦੀਦ ਗਵਾਹ ਵੀ ਹਨ। ਤੇ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਪ੍ਰੋਫੈਸਰ ਮੋਹਿੰਦਰਪਾਲ ਸਿੰਘ ਜੀ ਪਟਿਆਲੇ ਤੋਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਸਾਡੇ ਕੋਲ ਜਾਣਨਾ ਚਾਹਾਂਗੇ ਜਿਵੇਂ ਅਕਾਲ ਤਖਤ ਸਾਹਿਬ ਤੇ ਹੋਈ ਘਟਨਾ ਦੇ ਤੁਸੀਂ ਆਈ ਵਿਟਨੈਸ ਹੋ, ਇਸ ਹਿੰਸਾ ਦਾ ਮੁੱਖ ਕਾਰਨ ਕੀ ਹੈ, ਇਸ ਲਈ ਕੌਣ ਦੋਸ਼ੀ ਹੈ? ਅੱਜ ਸਭ ਤੋਂ ਪਹਿਲਾਂ ਇਸ ਬਾਰੇ ਜਿਹੜਾ ਵੇਰਵੇ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਜੀ ਕਿ ਜੋ ਵੀ ਉੱਥੇ ਵਾਪਰਿਆ ਉਹ ਬੇਸ਼ੱਕ ਕਿਸੇ ਦਾ ਵੀ ਕਸੂਰ ਹੋਵੇ, ਉਹ ਮੰਦਭਾਗੀ ਗੱਲ ਹੈ ਜੀ। ਪਰ ਕਸੂਰ ਜੇ ਅਸੀਂ ਉੱਥੇ ਮੈਨਿਊਟਲੀ ਦੇਖਾਂਗੇ ਕੇਵਲ ਤੇ ਕੇਵਲ ਸ਼੍ਰੋਮਣੀ ਕਮੇਟੀ ਤੇ ਟਾਸਕ ਫੋਰਸ ਦਾ ਹੀ ਨਿਕਲਦਾ ਹੈ। ਹਾਂਜੀ। ਉਹਦਾ ਕਾਰਨ ਇਹ ਹੈ ਕਿ ਜੋ ਕੁਝ ਵੀ ਅੱਜ ਮੀਡੀਆ ਦੇ ਵਿੱਚ ਆ ਰਿਹਾ ਹੈ ਪਿਛਲੇ ਇੱਕ ਹਫ਼ਤੇ ਤੋਂ ਜੀ, ਉਹ ਸਾਰਾ ਹੀ 90% ਸਰਾਸਰ ਝੂਠ ਹੈ। ਹਾਂਜੀ। ਉਹਦੇ ਪ੍ਰੂਫ ਸਾਰਿਆਂ ਦੇ ਕੋਲ ਹੈਗੇ ਨੇ, ਪਰ ਜਿਵੇਂ ਕਿ ਹਿੰਦੁਸਤਾਨ ਦਾ ਇੱਕ ਰਿਵਾਜ ਬਣ ਗਿਆ ਹੈ ਕਿ ਸੱਚ ਨੂੰ ਦਬਾਉਣ ਦੇ ਖਾਤਰ ਉਹ ਫਿਰ ਆਪਣੇ ਸਾਰੇ ਘੋੜੇ ਦੜਾਉਂਦੇ ਨੇ, ਚਾਹੇ ਉਹ ਅਖਬਾਰ ਦੇ ਰਾਹੀਂ ਹੋਣ, ਚਾਹੇ ਟੈਲੀਵਿਜ਼ਨ ਦੇ ਰਾਹੀਂ ਹੋਣ, ਚਾਹੇ ਸੰਗਤ ਦੇ ਵਿੱਚ ਉਹਨਾਂ ਦੇ ਜਿਹੜੇ ਲੋਕ ਹੈਗੇ ਨੇ ਉਹ ਭੁਲੇਖਾ ਪਾਉਂਦੇ ਹੋਣ, ਲੋਕਲ ਗੁਰਦੁਆਰਿਆਂ ਵਿੱਚ ਹੋਣ, ਉਹ ਸਾਰਾ ਕੁਝ ਚੱਲ ਰਿਹਾ ਹੈ। ਪਰ ਉੱਥੇ ਮੈਂ ਇਹੀ ਕਹਾਂਗਾ ਕਿ ਅਰਦਾਸ ਸਮਾਗਮ ਜਿਹੜਾ ਹੋਇਆ ਹੈ ਉਹ ਅਕਾਲ ਤਖਤ ਸਾਹਿਬ ਦੇ ਉੱਪਰ ਜਦੋਂ ਸਮਾਪਤ ਹੋਇਆ ਹੈ, ਹਾਂਜੀ, ਉਨੀ ਦੇਰ ਤੱਕ ਕੋਈ ਵੀ ਗੱਲ ਅਜਿਹੀ ਨਹੀਂ ਦੇਖੀ ਗਈ ਜਿਸ ਨੂੰ ਆਪਾਂ ਬੁਖਲਾਹਟ ਵਾਲੀ ਜਾਂ ਇਹ ਜੀ ਕਹੀ ਜਾ ਸਕੇ ਜਿਸ ਤੋਂ ਕਿ ਵਿਰੋਧ ਹੋਵੇ ਕਿਸੇ ਦਾ। ਹਾਂਜੀ। ਉਸ ਤੋਂ ਬਾਅਦ ਜਦੋਂ ਸਿਰੋਪਾ ਦੇਣ ਦੀ ਗੱਲ ਆਈ ਹੈ ਤਾਂ ਸਭ ਤੋਂ ਪਹਿਲਾਂ ਜਦੋਂ ਗਿਆਨੀ ਹਰਨਾਮ ਸਿੰਘ ਧੁੰਮੇ ਦਾ ਨਾਮ ਅਨਾਉਂਸ ਕੀਤਾ ਗਿਆ ਜੀ ਤਾਂ 2-4 ਨੌਜਵਾਨਾਂ ਨੇ ਹਾਲ ਦੇ ਵਿੱਚੋਂ ਅਕਾਲ ਤਖਤ ਸਾਹਿਬ ਦੇ ਹਾਲ ਦੇ ਵਿੱਚ ਬੈਠਿਆਂ ਨੇ ਧੁੰਮੇ ਮੁਰਦੇਬਾਦ ਦੇ ਨਾਅਰੇ ਲਾਏ ਵੀ ਆਖਰ ਇਹ ਕਿਹੜੀ ਵਿਰਾਸਤ ਦੇ ਨਾਲ ਇਹਨੂੰ ਮਤਲਬ ਕਿ ਸਿਰੋਪਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਿਹੜਾ ਸੰਘਰਸ਼ ਸੀ ਜਾਂ ਜੋ ਉਹਨਾਂ ਦੇ ਵਚਨ ਸੀ ਉਹਦੇ ਤੋਂ ਇਹ ਥਿੜਕ ਚੁੱਕੇ ਨੇ ਤੇ ਇਹ RSS ਦੀ ਝੋਲੀ 'ਚ ਪੈ ਚੁੱਕੇ ਨੇ। ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਵੀ ਮਤਲਬ ਕਿ ਜਿਹੜਾ ਹੈ ਜੀ ਉਹ ਵੀ ਪੂਰੀ ਤਰ੍ਹਾਂ ਨਾਲ ਕੌਮ ਤੋਂ ਪਾਸੇ ਕਰ ਦਿੱਤਾ ਜੀ। ਇਹਦੇ ਦੌਰਾਨ ਬਹੁਤ ਜ਼ਿਆਦਾ ਖਾਲਿਸਤਾਨ ਦੇ ਹੱਕ ਵਿੱਚ ਵੀ ਨਾਅਰੇਬਾਜ਼ੀ ਹੋਣੀ ਸ਼ੁਰੂ ਹੋ ਗਈ। ਹਾਂਜੀ। ਤਾਂ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬਿਲਕੁਲ ਨਾਲ ਖੜਾ ਸੀ ਜੀ। ਬਿਲਕੁਲ ਦੂਸਰੀ ਸਾਈਡ ਤੇ ਜੇ ਅਕਾਲ ਤਖਤ ਸਾਹਿਬ ਦੇ ਦੇਖੀਏ ਤਾਂ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਾਲੇ ਸੀ, ਅਸੀਂ ਬਿਲਕੁਲ ਦੂਜੇ ਪਾਸੇ ਸੀ। ਹਾਂਜੀ। ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਗੁਰਬਚਨ ਸਿੰਘ ਆਪ ਤੁਰ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਲ ਆਏ ਜੀ। ਕੈਮਰਿਆਂ ਵਿੱਚ ਕੈਦ ਹੈ, ਆਏ ਅਤੇ ਕਹਿਣ ਲੱਗੇ ਸਰਦਾਰ ਮਾਨ ਸਾਹਿਬ ਕਿ ਤੁਸੀਂ ਇਹਨਾਂ ਨੂੰ ਸ਼ਾਂਤ ਕਰੋ ਜੀ, ਵੀ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਹਾਂਜੀ। ਮਾਨ ਸਾਹਿਬ ਨੇ ਉਹਨਾਂ ਦੀ ਗੱਲ ਵੀ ਉਹ ਇੰਨੀ ਦੂਰੋਂ ਚੱਲ ਕੇ ਮੇਰੇ ਕੋਲ ਆਏ ਨੇ, ਉਸੇ ਵਕਤ ਹੀ ਉਹ ਉਹਨਾਂ ਨਾਲ ਤੁਰ ਕੇ ਚਲੋ ਮੈਂ ਕਹਿ ਦਿੰਦਾ ਜੀ। ਉਹਨਾਂ ਨੇ ਜਦੋਂ ਉਹ ਕਹਿਣ ਵਾਸਤੇ ਗਿਆਨੀ ਜੀ ਦੇ ਗੁਰਬਚਨ ਸਿੰਘ ਜੀ ਦੇ ਪਿੱਛੇ ਗਏ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ਼ਾਰਾ ਕਰਤਾ ਕਿ ਜਿਵੇਂ ਉਂਗਲ ਨਾਲ ਆਪਾਂ ਕਹਿੰਦੇ ਵੀ ਇਹਨਾਂ ਨੂੰ ਬੋਲਣ ਨਾ ਦਿੱਤਾ ਜਾਵੇ, ਇਸ਼ਾਰਾ ਕੀਤਾ
ਤਾਂ ਜਥੇਦਾਰ ਸਾਹਿਬ ਨੇ ਪਰਤ ਕੇ ਪ੍ਰਧਾਨ ਸਾਹਿਬ ਨੂੰ ਕਹਿਤਾ ਵੀ ਤੁਹਾਡੀ ਜਿਹੜੀ ਡਰੈਸ ਹੈ ਉਹ ਇੱਥੇ ਅੰਦਰ ਆਉਣ ਦੀ ਨਹੀਂ ਹੈ, ਇਸ ਲਈ ਤੁਸੀਂ ਇੱਥੇ ਅੰਦਰ ਨਹੀਂ ਆ ਸਕਦੇ। ਹਾਂਜੀ, ਇੱਕ ਸੈਕਿੰਡ ਦੇ ਵਿੱਚ ਹੀ ਉਹਨਾਂ ਆਪਣਾ ਫੈਸਲਾ ਬਦਲਦਾ। ਪ੍ਰਧਾਨ ਸਾਹਿਬ ਕਹਿੰਦੇ ਮੈਂ ਤਾਂ ਤੁਹਾਡੇ ਹੁਕਮ ਤੇ ਆਇਆ, ਮਾਨ ਸਾਹਿਬ ਨੇ ਕਿਹਾ, ਤੇ ਮੈਂ ਬਾਹਰ ਖੜ ਕੇ ਬੋਲ ਲੈਣਾ, ਮੈਂ ਤਾਂ ਉਹਨੂੰ ਸ਼ਾਂਤ ਹੋਣ ਦੀ ਅਪੀਲ ਹੀ ਕਰਨੀ ਹੈ ਜੇ ਤੁਸੀਂ ਕਹਿੰਦੇ ਹੋ ਤਾਂ ਜੀ। ਤੇ ਉਹ ਫਿਰ ਚੁੱਪ ਜੇ ਕਰ ਗਿਆ ਤੇ ਪ੍ਰਧਾਨ ਸਾਹਿਬ ਕਹਿੰਦੇ ਚਲੋ ਠੀਕ ਹੈ ਗੈਰੀ ਜੀ, ਤੁਹਾਡੀ ਕੋਈ ਮਜਬੂਰੀ ਹੋ ਸਕਦੀ ਹੈ, ਮੈਂ ਅਕਾਲ ਤਖਤ ਸਾਹਿਬ ਤੋਂ ਉੱਪਰਲੀ ਹੁਣ ਭੋਗ ਪੈ ਚੁੱਕਾ ਹੈ, ਅਰਦਾਸ ਹੋ ਚੁੱਕੀ ਹੈ, ਮੈਂ ਹੇਠਾਂ ਉਤਰ ਜਾਣਾ, ਇਹ ਮੇਰੇ ਨਾਲ ਸਾਰੇ ਆ ਜਾਣਗੇ ਹੇਠਾਂ। ਹਾਂਜੀ, ਤੇ ਉਹ ਜਿਹੜਾ ਇੱਕ ਸਮਾਂ ਸੀ ਉਸ ਵਕਤ ਆਈ ਵਿਟਨੈਸ ਦੇਖ ਸਕਦੇ ਨੇ ਕਿ ਜਦੋਂ ਪ੍ਰਧਾਨ ਸਾਹਿਬ ਫਿਰ ਮੁੜ ਆਪਣੇ ਸਥਾਨ ਤੇ ਆ ਗਏ ਤਾਂ ਅਕਾਲ ਤਖਤ ਸਾਹਿਬ ਜਥੇਦਾਰ ਫਿਰ ਸਿਰੋਪਾ ਹੱਥ 'ਚ ਲੈ ਕੇ ਉਹਨਾਂ ਦੇ ਪਿੱਛੇ ਆਏ ਤੇ ਆ ਕੇ ਉਹਨਾਂ ਨੇ ਮਾਨ ਸਾਹਿਬ ਨੂੰ ਸਿਰੋਪਾ ਵੀ ਦਿੱਤਾ। ਹਾਂਜੀ, ਤੇ ਪ੍ਰਧਾਨ ਸਾਹਿਬ ਹੱਸ ਕੇ ਕਹਿਣ ਲੱਗੇ ਵੀ ਮੈਨੂੰ ਕਿਸ ਚੀਜ਼ ਦਾ ਦੇਣ ਲੱਗੇ ਹੋ? ਉਹ ਕਹਿੰਦੇ ਪ੍ਰਧਾਨ ਸਾਹਿਬ ਤੁਹਾਡੀ ਬਹੁਤ ਕੁਰਬਾਨੀ ਹੈ। ਇੰਨੀ ਗੱਲ ਉੱਪਰ ਹੋਈ ਹੈ। ਉਸ ਤੋਂ ਬਾਅਦ ਪ੍ਰਧਾਨ ਸਾਹਿਬ ਅਤੇ ਸਾਰੀ ਸੰਗਤ ਅਕਾਲ ਤਖਤ ਸਾਹਿਬ ਤੋਂ ਹੇਠਾਂ ਉਤਰ ਕੇ ਆ ਗਈ ਜੀ। ਐਜ਼ ਯੂਜ਼ੁਅਲ ਪਿਛਲੇ 18 ਸਾਲ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਰੇ ਸਮਾਗਮ ਤੋਂ ਬਾਅਦ ਹਰ ਸਾਲ 25-30 ਮਿੰਟ ਆ ਕੇ ਹੇਠਾਂ ਸੰਗਤ ਨੂੰ ਸੰਬੋਧਨ ਕਰਦੇ ਨੇ ਜੀ। ਇਹਦੇ ਚ ਮੈਂ ਕਹਿਣ ਚ ਕੋਈ ਗੁਰੇਜ਼ ਨਹੀਂ ਕਰਾਂਗਾ ਕਿ ਉਹ ਖਾਲਿਸਤਾਨ ਦੀ ਗੱਲ ਕਰਦੇ ਨੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕਰਦੇ ਨੇ। ਉਹ ਸਾਡਾ ਇੱਕ ਪਾਰਟੀ ਦਾ ਰੂਟੀਨ ਬਣ ਚੁੱਕਾ ਹੈ ਜੀ। ਖਾਸ ਕਰਕੇ ਸੰਗਤ ਉਸ ਵਕਤ ਜਿਹੜੀ ਹੈ ਉਹ ਐਕਸਪੈਕਟ ਕਰਦੀ ਹੈ ਕਿ ਮਾਨ ਸਾਹਿਬ ਹੁਣ ਆ ਕੇ ਹੇਠਾਂ ਬੋਲਣਗੇ। ਦੇਖਣ ਵਾਲੇ ਲੋਕ ਉੱਥੇ ਬੜੀ ਚੰਗੀ ਤਰ੍ਹਾਂ ਤੇ ਕੈਮਰੇ ਤੇ ਜਿਨ੍ਹਾਂ ਲੋਕਾਂ ਨੇ ਵੀਡੀਓ ਬਣਾਈਆਂ ਨੇ ਪਿਛਲੇ ਸਾਲਾਂ ਵਿੱਚ ਵੀ ਤੇ ਅੱਜ ਵੀ, ਇਹ ਚੰਗੀ ਤਰ੍ਹਾਂ ਜਾਣਦੇ ਨੇ ਇਸ ਗੱਲ ਨੂੰ ਜੀ। ਪਰ ਇਸ ਵਾਰ ਕਿਉਂਕਿ ਸੰਗਤ ਦਾ ਇਕੱਠ ਇੰਨਾ ਜ਼ਿਆਦਾ ਸੀ ਜਿੰਨਾ ਕਿਸੇ ਨੇ ਵੀ ਨਹੀਂ ਸੋਚਿਆ ਸੀ। ਸਾਰਾ ਅਕਾਲ ਤਖਤ ਸਾਹਿਬ ਦਾ ਵਿਹੜਾ ਦਰਸ਼ਨ ਡਿਊਟੀ ਤੋਂ ਲੈ ਕੇ ਜਿੱਥੇ ਤੱਕ ਵੀ ਤੁਹਾਡੀ ਨਿਗਾਹ ਜਾਣ ਗਿਆ ਸਾਰਾ ਨੌਜਵਾਨਾਂ ਨਾਲ ਭਰਿਆ ਹੋਇਆ ਸੀ ਤੇ ਉਹ ਉੱਚੀ ਖਾਲਿਸਤਾਨ ਦੇ ਨਾਅਰੇ ਲਾ ਰਹੇ ਸੀ ਜੀ। ਉਹਦੇ ਵਿੱਚ ਸਾਡੀ ਪਾਰਟੀ ਦੇ ਬੰਦੇ ਵੀ ਸੀ ਤੇ ਜਿਹਨਾਂ ਨੂੰ ਅਸੀਂ ਐਜ਼ ਏ ਪਾਰਟੀ ਨਹੀਂ ਜਾਣਦੇ ਪਰ ਜਜ਼ਬਾਤੀ ਸਿੱਖ ਸੀਗੇ ਜਿਹੜੇ ਚਾਹੁੰਦੇ ਸੀ ਵੀ 84 ਦੀ ਗੱਲ ਜਿਹੜੀ ਹੈ ਉਹ ਕੀਤੀ ਜਾਵੇ ਅੱਜ, ਕਿਉਂਕਿ ਅਸੀਂ 84 ਦਾ ਦਿਨ ਮਨਾ ਰਹੇ ਹਾਂ। ਅਰਦਾਸ ਤਾਂ ਹੋਊਗੀ ਪਰ ਸਾਨੂੰ ਬੱਚਿਆਂ ਨੂੰ ਦੱਸਿਆ ਜਾਵੇ ਕਿ 84 ਚ ਕੀ ਹੋਇਆ ਸੀ। ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਾਨੂੰ ਕੀ ਹੁਕਮ ਕਰਕੇ ਗਏ ਸੀ, ਕੀ ਕਹਿ ਕੇ ਗਏ ਸੀ, ਕੀ ਸਮਝਾ ਕੇ ਗਏ ਸੀ। ਉਹ ਜਦੋਂ ਪ੍ਰਧਾਨ ਸਾਹਿਬ ਬੋਲ ਰਹੇ ਸੀ ਤਾਂ ਬਿਨਾਂ ਸ਼ੱਕ ਉਹ ਸਾਰੀ ਆਵਾਜ਼ ਨੌਜਵਾਨਾਂ ਤੱਕ ਨਹੀਂ ਪਹੁੰਚਦੀ ਸੀ, ਜਿਹਦੇ ਕਰਕੇ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਮਾਨ ਸਾਹਿਬ ਕੀ ਕਹਿ ਰਹੇ ਨੇ ਇਹ ਸਾਨੂੰ ਪਤਾ ਲੱਗੇ। ਇੰਨੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਉੱਪਰਲੀ ਬਿਲਡਿੰਗ ਹੈ, ਅਸੀਂ ਹੇਠਾਂ ਖੜੇ ਸੀ, ਪ੍ਰਧਾਨ ਸਾਹਿਬ ਮਾਨ ਸਾਹਿਬ ਹੇਠਾਂ ਖੜੇ ਸੀ, ਤਾਂ ਕੁਝ ਗ੍ਰੰਥੀ ਸਿੰਘ ਸੇਵਾਦਾਰ ਉੱਪਰੋਂ ਪ੍ਰਧਾਨ ਸਾਹਿਬ ਦੀ ਤਰਫ ਸੁਣ ਰਹੇ ਸੀ ਸੁਭਾਵਕ ਤੌਰ ਤੇ। ਤਾਂ ਕਿਸੇ ਇੱਕ ਨੌਜਵਾਨ ਨੇ ਸੰਗਤ ਦੇ ਵਿੱਚੋਂ ਕਹਿ ਦਿੱਤਾ ਵੀ ਭਾਈ ਸਾਹਿਬ ਤੁਸੀਂ ਸਪੀਕਰ ਦੇ ਤੋਂ ਸਾਨੂੰ ਪਤਾ ਲੱਗੇ ਮਾਨ ਸਾਹਿਬ ਕੀ ਕਹਿ ਰਹੇ ਨੇ ਜੀ। ਉਹ ਵਿਚਾਰੇ ਆਪਣੀ ਮੁਲਾਜ਼ਮਤ ਦੇ ਕਰਕੇ ਇੱਕ ਕਰਕੇ ਸਾਰੇ ਪਿੱਛੇ ਚਲੇ ਗਏ, ਅਕਾਲ ਤਖਤ ਸਾਹਿਬ ਵਿੱਚ ਚਲੇ ਗਏ। ਇਸ ਗੱਲ ਨੂੰ 5 ਮਿੰਟ ਹੋਏ ਸੀ ਤੇ ਸੰਗਤ ਚੋਂ 20-25 ਨੌਜਵਾਨ ਜਾ ਕੇ ਉੱਪਰ ਬੇਨਤੀ ਕਰਨ ਲੱਗੇ ਅਕਾਲ ਤਖਤ, ਕਹਿੰਦੇ ਆਪਾਂ ਉੱਪਰੋਂ ਜਾ ਕੇ ਸਪੀਕਰ ਲਿਆਉਣੇ ਆ, ਪਤਾ ਤਾਂ ਲੱਗੇ ਮਾਨ ਸਾਹਿਬ ਕੀ ਕਹਿ ਰਹੇ ਨੇ। ਇਹ ਆਮ ਨੌਜਵਾਨਾਂ ਦੀ ਮੰਗ ਸੀ। ਜਦੋਂ ਉਹ ਉੱਪਰ ਗਏ ਤਾਂ ਟਾਸਕ ਫੋਰਸ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਉਣ ਦੀ ਬਜਾਏ ਉਹਨਾਂ ਨੂੰ ਧੱਕੇ ਮਾਰਨੇ ਸ਼ੁਰੂ ਕਰਤੇ ਵੀ ਤੁਸੀਂ ਕੌਣ ਹੁੰਦੇ ਹੋ ਇੱਥੇ ਸਪੀਕਰ ਲੈਣ ਵਾਲੇ। ਉਸ ਧੱਕੇਬਾਜ਼ੀ ਦੇ ਵਿੱਚ ਸਾਡੀ ਪਾਰਟੀ ਦਾ ਜਿਹੜਾ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਹੈ ਸ਼ਿੰਗਾਰਾ ਸਿੰਘ ਬੜਲਾ, ਉਹਨਾਂ ਦੀ ਪੱਗ ਉਤਰ ਗਈ। ਉਸ ਤੋਂ ਰੋਸ ਵਿੱਚ ਆ ਕੇ ਨੌਜਵਾਨਾਂ ਨੇ ਇੱਕ ਸੇਵਾਦਾਰ ਨੂੰ ਜ਼ਰੂਰ ਕੁਝ 2-4 ਥੱਪੜ ਮਾਰੇ ਨੇ। ਉਹ ਨੌਜਵਾਨ ਕੌਣ ਸੀ ਅੱਜ ਵੀ ਨਹੀਂ ਪਤਾ ਹੈ ਸਾਨੂੰ, ਕਿਉਂਕਿ ਉਹ ਸੰਗਤ ਦੇ ਵਿੱਚੋਂ ਗਏ ਸੀ। ਸਾਡੀ ਪਾਰਟੀ ਨੇ ਇਹ ਜਿਹੜਾ ਇਹ ਵਾਕਿਆ ਤਾਂ ਹੋ ਰਿਹਾ ਸੀ, ਪ੍ਰਧਾਨ ਸਾਹਿਬ ਨੇ ਆਪਣਾ 25 ਮਿੰਟ ਆਪਣਾ ਉਹ ਸਮਾਪਤ ਕਰ ਲਿਆ ਭਾਸ਼ਣ ਤੇ ਉਹ ਸਾਹਮਣੇ ਅਕਾਲ ਤਖਤ ਸਾਹਿਬ ਦੇ ਨਾਲ ਜਿਹੜੀ ਯਾਦਗਾਰ ਬਣੀ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਤੇ ਸ਼ਹੀਦਾਂ ਦੇ ਸੰਬੰਧ ਦੇ ਵਿੱਚ 84 ਦੇ ਉੱਥੇ ਮੱਥਾ ਟੇਕਣ ਚਲੇ ਗਏ। ਸਾਡੀ ਪਾਰਟੀ ਦੇ ਸਾਰੇ ਸੀਨੀਅਰ ਬੰਦੇ ਜਿਹੜੇ ਉਹ ਪ੍ਰਧਾਨ ਸਾਹਿਬ ਦੇ ਨਾਲ ਚਲੇ ਗਏ। ਸੁਭਾਵਕ ਤੌਰ ਤੇ ਮੈਂ ਬਾਹਰ ਸੀ ਜੀ। ਮੇਰੇ ਹੁੰਦਿਆਂ ਇਹ 2 ਹੱਲੇ ਹੋਏ ਨੇ। ਇੱਕ ਵਾਰ ਟਾਸਕ ਫੋਰਸ ਨੇ ਆ ਕੇ ਇਹਨਾਂ ਦੇ ਕਿਰਪਾਨਾਂ ਚਲਾਈਆਂ ਪਹਿਲਾਂ, ਉਹ ਉੱਪਰ ਸੀ ਪੌੜੀਆਂ ਤੋਂ ਅਕਾਲ ਤਖਤ ਸਾਹਿਬ ਵਾਲੀਆਂ ਤੋਂ ਤੇ ਸੰਗਤ ਹੇਠਾਂ ਸੀ, ਨੌਜਵਾਨ ਸੀ ਸਾਰੇ। ਇੱਕ ਵਾਰ ਫਿਰ ਗੁੱਸੇ ਚ ਆ ਕੇ ਇਹ ਵੀ ਉੱਪਰ ਗਏ ਨੇ ਨੌਜਵਾਨ ਸਾਰੇ, ਇਹਨਾਂ ਨੇ ਵੀ ਕਿਰਪਾਨਾਂ ਚਲਾਈਆਂ। ਇਹ ਕਿਰਪਾਨਾਂ ਦੀ ਜਿਹੜੀ ਪਹਿਲ ਕੀਤੀ ਹੈ ਇਹ ਟਾਸਕ ਫੋਰਸ ਨੇ ਕੀਤੀ ਹੈ। ਜੇ ਕੋਈ ਨਿਰਪੱਖ ਕੈਮਰਾ ਦੁਨੀਆ ਦੇ ਵਿੱਚ ਸਿੱਖਾਂ ਨੂੰ ਇਹ ਚੀਜ਼ ਦਿਖਾਏਗਾ ਜਾਂ ਅਸੀਂ ਕੋਸ਼ਿਸ਼ ਕਰਾਂਗੇ, ਸਾਡੇ ਜਿਹੜੇ ਮੁੰਡਿਆਂ ਨੇ ਪਰਸਨਲ ਵੀਡੀਓਜ਼ ਲਈਆਂ ਨੇ ਉਹ ਇਹ ਗੱਲਾਂ ਸਾਫ਼ ਦੱਸਦੀਆਂ ਨੇ। ਇਹ ਕਰੀਬ ਪੌਣੇ ਘੰਟੇ ਦੇ ਵਿੱਚ 2 ਹੱਲੇ ਹੋਏ ਨੇ, ਜਿਹੜੇ ਇੱਕ ਵਾਰ ਟਾਸਕ ਫੋਰਸ ਨੇ ਕੀਤਾ ਪਹਿਲਾ ਹੱਲਾ, ਦੂਜਾ ਮੁੰਡਿਆਂ ਨੇ ਕੀਤਾ ਹੈ, ਤੀਸਰਾ ਫਿਰ ਟਾਸਕ ਫੋਰਸ ਨੇ ਕੀਤਾ ਹੈ, ਚੌਥਾ ਫਿਰ ਮੁੰਡਿਆਂ ਨੇ ਕੀਤਾ ਹੈ। ਇਹ 4 ਹੱਲੇ ਹੋਏ ਨੇ। ਇਹਦੇ ਵਿੱਚ ਜ਼ਰੂਰ 5-7 ਬੰਦੇ ਦੋਹਾਂ ਪਾਸਿਆਂ ਤੋਂ ਜ਼ਖਮੀ ਹੋਏ ਨੇ। ਇਹ ਗੱਲ ਤੋਂ ਬਾਅਦ ਮੈਂ ਆਪਣੀ ਡਿਊਟੀ ਸਮਝਿਆ ਹੋਇਆ ਇਹ ਵੀਡੀਓ ਸਾਰੀਆਂ ਫੇਸਬੁੱਕਾਂ ਤੇ ਦੇਖੀ ਜਾ ਸਕਦੀ ਹੈ, ਮੇਰੀ ਖੁਦ ਦੀ
ਕਿ ਮੈਂ ਦੋਵੇਂ ਹੱਥ ਚੁੱਕ ਕੇ ਨੌਜਵਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਨਹੀਂ ਚਾਹੁੰਦਾ ਸੀ ਕਿ ਅਕਾਲ ਤਖਤ ਸਾਹਿਬ ਤੇ ਕੋਈ ਅਜਿਹੀ ਘਟਨਾ ਵਾਪਰੇ, ਕੋਈ ਇੱਥੇ ਸ਼ਹੀਦ ਹੋ ਜਾਏ, ਕੋਈ ਕਤਲ ਹੋ ਜਾਏ, ਇਹੀ ਜੀ ਗੱਲ ਮੇਰੇ ਮਨ 'ਚ ਆਈ। ਮੈਂ ਉੱਥੇ ਜਾ ਕੇ ਪੌੜੀਆਂ ਤੇ ਇੱਕ ਪਾਸੇ ਉੱਪਰਲੇ ਪਾਸੇ ਬੜਾ ਸੈਂਸਿਟਿਵ ਟਾਈਮ ਸੀ, ਮੇਰੇ ਉੱਪਰਲੇ ਪਾਸੇ ਸਾਰੀ ਟਾਸਕ ਫੋਰਸ ਸੀ, ਮੇਰੇ ਹੇਠਲੇ ਪਾਸੇ ਨੌਜਵਾਨ ਸੀ। ਮੈਂ ਬੜੀ ਬੇਨਤੀ ਕਰਕੇ ਟਾਸਕ ਫੋਰਸ ਨੂੰ ਅੰਦਰ ਕੀਤਾ ਵੀ ਤੁਸੀਂ ਸਾਹਮਣੇ ਤੋਂ ਹਟ ਜਾਓ ਜੀ। ਨੌਜਵਾਨਾਂ ਨੂੰ ਸ਼ਾਂਤ ਕੀਤਾ, ਉਹਨਾਂ ਦੇ 2 ਕਿਰਪਾਨਾਂ ਅੰਦਰ ਰਹਿ ਗਈਆਂ ਸੀ, ਉਹ ਕਿਰਪਾਨਾਂ ਦਵਾਈਆਂ। ਸਾਰਾ ਕੁਝ ਹੋਣ ਤੋਂ ਬਾਅਦ ਜਦੋਂ ਮੈਂ ਨੌਜਵਾਨਾਂ ਨੂੰ ਕਿਹਾ ਵੀ ਸਿਮਰਨਜੀਤ ਸਿੰਘ ਮਾਨ ਅੱਧਾ ਘੰਟਾ ਪਹਿਲਾਂ ਇੱਥੋਂ ਜਾ ਚੁੱਕੇ ਨੇ, ਇਸ ਲਈ ਆਪਾਂ ਨੂੰ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਇਹਨਾਂ ਨੂੰ ਵੀ ਸਬਕ ਆ ਗਿਆ। ਸੌਕਾ ਕੁਝ ਕੁ ਨੌਜਵਾਨਾਂ ਨੇ ਮੇਰਾ ਵਿਰੋਧ ਵੀ ਕੀਤਾ ਵੀ ਕਿਹਨੂੰ ਸਬਕ ਆ ਗਿਆ। ਮੈਂ ਕਿਹਾ ਸਬਕ ਆ ਗਿਆ ਟਾਸਕ ਫੋਰਸ ਨੂੰ, ਵੀ ਇਹਨਾਂ ਨੂੰ ਵੀ ਨੌਜਵਾਨਾਂ ਦੇ ਗੁੱਸੇ ਦਾ ਪਤਾ ਲੱਗ ਗਿਆ। ਇਹ ਸਾਰੇ ਵਰਡ ਮੈਂ ਉੱਥੇ ਕਹੇ ਨੇ, ਮੈਂ ਬਿਨਾਂ ਸ਼ੱਕ ਕਹਿਣ ਨਹੀਂ ਕਹਿੰਦਾ, ਮੈਂ ਮੁੰਡੇ ਨੂੰ ਸ਼ਾਂਤ ਕਰਨ ਵਾਸਤੇ ਕੀਤਾ ਆਖਿਰ ਫਿਰ ਮੈਂ ਮੁੰਡੇ ਨੂੰ ਕਿਹਾ ਚਲੋ, ਕਹਿੰਦੇ ਅਸੀਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ 2 ਗੇੜੇ ਲਾਵਾਂਗੇ, ਉਸ ਤੋਂ ਬਾਅਦ ਅਸੀਂ ਘਰਾਂ ਨੂੰ ਚਲੇ ਜਾਵਾਂਗੇ। ਉਹਨਾਂ ਚੋਂ ਬਹੁਤਿਆਂ ਨੂੰ ਮੈਂ ਨਹੀਂ ਸੀ ਜਾਣਦਾ, ਬਹੁਤੇ ਮੈਨੂੰ ਨਹੀਂ ਸੀ ਜਾਣਦੇ। ਜਿਹੜੇ ਮੇਰੀ ਪਾਰਟੀ ਵਾਲੇ ਸੀ ਉਹ ਜਾਣਦੇ ਸੀ, ਉਹਨਾਂ ਨੇ ਸਮਝਾਇਆ ਕਿ ਇਹ ਪਾਰਟੀ ਦੇ ਜਨਰਲ ਸਕੱਤਰ ਨੇ, ਇਹ ਸਿਮਰਨਜੀਤ ਸਿੰਘ ਮਾਨ ਦੇ ਬੰਦੇ ਨੇ, ਇਸ ਲਈ ਤੁਸੀਂ ਹੁਣ ਕਿਰਪਾ ਕਰਕੇ ਆਪਾਂ ਸਾਰੇ ਚਲੇ ਜਾਈਏ। ਉਸ ਤੋਂ ਬਾਅਦ ਮੁੰਡੇ ਹੌਲੀ ਹੌਲੀ ਜਿਹੜੇ ਨੇ ਉਹ ਜਾਣੇ ਸ਼ੁਰੂ ਹੋ ਗਏ। ਮੈਂ ਉੱਥੋਂ ਮਤਲਬ ਇਸ ਤੋਂ ਬਾਅਦ ਆ ਗਿਆ। ਇਸ ਵਕਤ ਤੱਕ ਸਿਮਰਨਜੀਤ ਸਿੰਘ ਮਾਨ ਨੂੰ ਕੰਪਲੈਕਸ ਚੋਂ ਗਿਆ ਨੂੰ 1 ਘੰਟਾ ਹੋ ਗਿਆ ਸੀ। ਉਸ ਤੋਂ ਬਾਅਦ ਮੈਂ ਲੰਗਰ ਛਕ ਕੇ ਸਰਕਟ ਹਾਊਸ ਚਲਾ ਗਿਆ, ਜਿੱਥੇ ਸਿਮਰਜੀਤ ਸਿੰਘ ਮਾਨ ਸੀਗੇ। ਉਹਨਾਂ ਨੇ ਮੈਨੂੰ ਬੁਲਾਇਆ ਕਿ ਤੁਸੀਂ ਆ ਜਾਓ, ਦੱਸੋ ਕੀ ਹੋਈ ਆ ਗੱਲ। ਉਸ ਵਕਤ ਜਦੋਂ ਮੈਂ ਸਰਕਟ ਹਾਊਸ ਬੈਠਾ ਸੀ, 12:15 ਵਜੇ ਮੈਨੂੰ ਇੱਕ ਫੋਨ ਆਇਆ, ਮੇਰੇ ਕੋਲ ਬੈਠਿਆ ਬੰਦਿਆਂ ਨੂੰ ਇੱਕ ਫੋਨ ਆਇਆ ਕਿ ਉਹਨਾਂ ਨੇ ਟਾਸਕ ਫੋਰਸ ਵਾਲਿਆਂ ਨੇ ਫਿਰ ਮੁੰਡੇ ਕੁੱਟਣੇ ਸ਼ੁਰੂ ਕਰ ਦਿੱਤੇ। ਇਹ ਜਿਹੜਾ ਤੀਜਾ ਹੱਲਾ ਸੀ, ਇਸ ਸੱਚ ਨੂੰ ਜਾਣਨ ਦੀ ਤੁਸੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ। ਇਹ ਇੱਕ ਟਾਸਕ ਫੋਰਸ ਤੇ ਸਰਕਾਰ ਦਾ ਇੱਕ ਪਲੈਨਡ ਹਮਲਾ ਸੀ। ਉਹਨਾਂ ਨੇ ਸਾਰੇ ਪ੍ਰਕਰਮਾਂ ਦੇ ਵਿੱਚ ਜਿੱਥੇ ਵੀ ਨੀਲੇ ਚੋਲਿਆਂ ਵਾਲੇ ਜਾਂ ਸਿੱਖ ਸਰੂਪ ਦੇ ਵਿੱਚ ਬੱਚੇ ਅੰਮ੍ਰਿਤਧਾਰੀ ਉਹਨਾਂ ਨੂੰ ਦਿਸੇ 5-7 ਖੜੇ, ਉਹਨਾਂ ਨੇ ਕੁੱਟਣੇ ਸ਼ੁਰੂ ਕਰ ਦਿੱਤੇ। ਨਾਲ ਦੀ ਨਾਲ ਉਹਨਾਂ ਦੇ ਚਿੱਟ ਕਪੜੀਆਂ ਪੁਲਿਸ ਉਹਨਾਂ ਕੋਲ ਸੀ, ਉਹਨਾਂ ਨੂੰ ਫੜਾਉਣੇ ਸ਼ੁਰੂ ਕਰਤੇ। ਉਹ ਜਿਹੜੇ 21 ਬੱਚੇ ਗ੍ਰਿਫਤਾਰ ਹੋਏ ਨੇ, ਉਹ ਸੁਭਾਵਕ ਸਾਰੇ ਹਰਿਮੰਦਰ ਸਾਹਿਬ ਦੇ ਪ੍ਰਕਰਮਾਂ 'ਚ ਅੱਡ-ਅੱਡ ਥਾਵਾਂ ਤੇ ਖੜੇ ਸੀ, ਅੱਡ-ਅੱਡ ਗੇਟਾਂ ਦੇ ਕੋਲ ਉਹਨਾਂ ਨੇ ਕੁੱਟ ਕੇ ਪਲੈਨਡ ਤਰੀਕੇ ਦੇ ਨਾਲ ਉਹ ਸਾਰੇ ਪੁਲਿਸ ਦੇ ਹਵਾਲੇ ਕਰ ਦਿੱਤੇ। ਇਹ ਸਾਰਾ ਵਾਕਿਆ ਹੈ ਜਿਹਦੇ ਉੱਤੇ ਸਾਨੂੰ ਬਹੁਤ ਇਤਰਾਜ਼ ਹੈ। ਜਿਹੜਾ ਤੀਜਾ ਹੱਲਾ ਕੀਤਾ ਗਿਆ ਉਹ ਪਲੈਨਡ ਕੀਤਾ ਗਿਆ, ਉਹਦਾ ਮਨਸੂਬਾ ਕਿੱਥੇ ਘੜਿਆ ਗਿਆ, ਉਹ ਕਿਉਂ ਕੀਤਾ ਗਿਆ। ਸਾਡੇ ਹਿਸਾਬ ਨਾਲ ਇੱਥੇ ਆ ਕੇ ਏਜੰਸੀਆਂ ਜਿਹੜੀਆਂ ਨੇ ਉਹ ਸਫਲ ਹੋਈਆਂ ਨੇ। ਪਹਿਲਾਂ ਦੀ ਜਿਹੜੀ ਗੱਲ ਹੈ ਉਹ ਸੁਭਾਵਕ ਸੀ। ਇਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਨਾ ਸਪੀਕਰ ਦੀ ਮੰਗ ਕੀਤੀ, ਉਹਨਾਂ ਨੇ ਸਿਰਫ ਉੱਪਰ ਕਿਹਾ ਸੀ ਵੀ ਜੇ ਜਥੇਦਾਰ ਸਾਹਿਬ ਕਹਿੰਦੇ ਨੇ ਮੈਂ ਬੰਦਿਆਂ ਨੂੰ ਸ਼ਾਂਤ ਕਰ ਦਿੰਦਾ, ਮੈਂ ਨੌਜਵਾਨਾਂ ਨੂੰ ਸ਼ਾਂਤ ਕਰ ਦਿੰਦਾ। ਉਹ ਜਥੇਦਾਰ ਸਾਹਿਬ ਨੇ ਖੁਦ ਆ ਕੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ, ਪ੍ਰਧਾਨ ਸਾਹਿਬ ਨੂੰ। ਇਹ ਸਾਰੀ ਉੱਥੇ ਦੀ ਵਾਕਿਆ ਹੈ ਰੀਤ ਕੌਰ ਜੀ, ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ, ਕਿਉਂਕਿ ਜਿਹੜੇ ਲੋਕਾਂ ਕੋਲ ਦਾ ਸਾਰਾ ਕਸੂਰ ਹੈ, ਉਹਨਾਂ ਕੋਲ ਸੋਰਸ ਬਹੁਤ ਜ਼ਿਆਦਾ ਨੇ, ਇਨਫੋਰਮੇਸ਼ਨ ਸੋਰਸ ਬਹੁਤ ਜ਼ਿਆਦਾ ਨੇ, ਐਂਡ ਬ੍ਰੌਡਕਾਸਟਿੰਗ ਸੋਰਸ ਬਹੁਤ ਜ਼ਿਆਦਾ ਨੇ। ਉਹ ਹਿਟਲਰ ਵਾਂਗ ਹਮੇਸ਼ਾ ਇਹੀ ਚਾਹੁੰਦੇ ਨੇ ਕਿ 100 ਵਾਰ ਝੂਠ ਬੋਲੋ, ਲੱਗੇਗਾ ਕਿ ਸੱਚ ਹੈ। ਆਮ ਸੰਗਤ ਕੇਵਲ ਇਹੀ ਜਾਣਦੀ ਹੈ ਵੀ ਉੱਥੇ ਕਿਰਪਾਨਾਂ ਚੱਲੀਆਂ, ਮਾਨ ਨੇ ਚਲਾਈਆਂ। ਹਾਲਾਂਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦਾ ਇਹਦੇ ਵਿੱਚ 1% ਵੀ ਕਿਸੇ ਵੀਡੀਓ ਦੇ ਵਿੱਚ ਸਾਡੇ ਕਿਸੇ ਜ਼ਿੰਮੇਵਾਰ ਬੰਦੇ ਦੇ ਹੱਥ 'ਚ ਕੋਈ ਕਿਰਪਾਨ ਦੇਖੀ ਜਾਵੇ ਅਸੀਂ ਕਸੂਰਵਾਰ ਹਾਂ। ਮੇਰੀ ਖੁਦ ਦੀ ਜਿਹੜੀ ਵੀਡੀਓ ਹੈ ਉਹ ਸੰਗਤ ਦੇਖੇ। ਮੈਂ ਦੋਵੇਂ ਹੱਥ ਚੁੱਕ ਕੇ ਸ਼ਾਂਤ ਕਰਵਾ ਰਿਹਾ ਉਸ ਸੈਂਸਿਟਿਵ ਟਾਈਮ ਦੇ ਵਿੱਚ, ਜਦੋਂ ਕਿਰਪਾਨਾਂ ਵਾਲੇ ਮੇਰੇ ਪਿਛਲੇ ਪਾਸੇ ਵੀ ਹੈਗੇ ਨੇ, ਕਿਰਪਾਨਾਂ ਵਾਲੇ ਮੇਰੇ ਅਗਲੇ ਪਾਸੇ ਵੀ ਹੈਗੇ ਨੇ। ਸੋ ਇਹ ਜਿਹੜੀ ਕਹਾਣੀ ਹੈ, ਇਸ ਤੋਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕੌਣ ਕਸੂਰਵਾਰ ਹੈ, ਕਿੰਨਾ ਕਸੂਰਵਾਰ ਹੈ, ਤੇ ਇੱਥੇ ਹੁਣ ਲੋਕਾਂ ਤੱਕ ਕਿਹੜੀ ਝੂਠੀ ਗੱਲ ਸਮਝਾਈ ਜਾ ਰਹੀ। ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰ ਕਿ ਤੁਸੀਂ ਪੂਰੀ ਇਸ ਲਈ ਜਿਹੜੀ ਘਟਨਾਕ੍ਰਮ ਸਾਰੇ ਦਰਸ਼ਕਾਂ ਨੂੰ ਦੱਸੀ। ਜਿਹੜੇ ਬਾਕੀ ਦਰਸ਼ਕ ਨੇ ਉਹ ਇਸ ਨੂੰ YouTube ਤੇ ਵੀ ਵੇਖ ਸਕਦੇ ਸੀ, TV 84 ਤੇ ਵੀ, ਇਸ TV 84 Facebook ਤੇ ਵੀ ਇਸ ਵੀਡੀਓ ਨੂੰ ਅਪਲੋਡ ਕਰਾਂਗੇ। ਪਰ ਵੀਰ ਜੀ ਇਸ ਤਰ੍ਹਾਂ 2 ਚੀਜ਼ਾਂ ਜਾਣਨਾ ਚਾਹੁੰਦੇ, ਜਿਸ ਤਰ੍ਹਾਂ ਅਸੀਂ ਇੰਡੀਅਨ ਮੀਡੀਆ ਜਿਹੜਾ ਉਹਨਾਂ ਨੇ ਵੀਡੀਓਜ਼ ਦਿਖਾਈਆਂ ਨੇ ਉਹ ਤਾਂ ਅਸੀਂ ਦੇਖ ਚੁੱਕੇ, ਜਿਹੜੀ ਤੁਸੀਂ ਵੀਡੀਓਜ਼ ਕੀਤੀਆਂ ਨੇ ਉਹ ਅਸੀਂ ਚਾਹਾਂਗੇ ਕਿ ਤੁਸੀਂ TV 84 ਦੇ ਨਾਲ ਜਾਂ ਡਾਕਟਰ ਅਮਰਜੀਤ ਸਿੰਘ ਜੀ ਨਾਲ ਜ਼ਰੂਰ ਸ਼ੇਅਰ ਕਰੋ, ਤਾਂ ਕਿ ਅਸੀਂ TV 84 ਤੇ ਵੀ ਦਿਖਾ ਸਕੀਏ, ਤਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਸਿਮਰਨਜੀਤ ਸਿੰਘ ਮਾਨ ਜੀ ਨੂੰ, ਵੀਰ ਜੀ ਨੂੰ, ਜਿਹੜੇ ਕਹਿ ਰਹੇ ਨੇ ਕਿ ਉਹ ਦੋਸ਼ੀ ਨੇ, ਉਹ ਉੱਥੋਂ ਕਿਉਂ ਚਲੇ ਗਏ ਸੀ, ਜੋ ਇਸ ਤਰ੍ਹਾਂ ਦੇ ਝਗੜਾ ਹੋ ਰਿਹਾ ਸੀਗਾ, ਉਹਨਾਂ ਨੂੰ ਉੱਥੇ ਰਹਿਣਾ ਚਾਹੀਦਾ ਸੀ, ਇਸ ਲੜਾਈ ਨੂੰ ਉਹਨਾਂ ਨੂੰ ਹਟਾਉਣਾ ਚਾਹੀਦਾ ਸੀਗਾ। ਇਸ ਤਰ੍ਹਾਂ ਦੀਆਂ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦੀਆਂ ਅੱਖਾਂ ਮੀਚੀਆਂ ਹੋਈਆਂ ਨੇ, ਉਹਨਾਂ ਨੂੰ ਅਸੀਂ ਜਾਗਰੂਕ ਕਰਨਾ ਕਿ ਉੱਥੇ ਐਗਜ਼ੈਕਟਲੀ ਹੋਇਆ ਕੀ ਸੀ। ਐਂਡ ਤੁਸੀਂ ਗੱਲ ਕੀਤੀ ਕਿ ਜਿਹੜੀ ਤੀਸਰੀ ਵਾਰ ਲੜਾਈ ਹੋਈ ਆ, ਇਹ ਪੂਰੀ ਪਲੈਨਡ ਲੜਾਈ ਸੀ, ਜਿਹਦੇ ਵਿੱਚ 21 ਬੱਚੇ ਉਹਨਾਂ ਨੇ ਚੁੱਕੇ ਸੀਗੇ, ਤੇ ਉਹਨਾਂ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਪਰ ਵੀਰ ਜੀ ਹੁਣ ਸਾਡਾ ਵਕਤ ਸਮਾਪਤੀ, ਸਾਡਾ ਵਕਤ ਹੁਣ ਬ੍ਰੇਕ
ਬ੍ਰੇਕ ਵੱਲ ਜਾ ਰਹੇ ਹਾਂ। ਤੁਹਾਡਾ ਬਹੁਤ ਸ਼ੁਕਰੀਆ ਆਪਣੇ ਵਿਚਾਰ ਸਾਂਝੇ ਕਰਨ ਲਈ, ਇਸ ਪੂਰੀ ਚਸ਼ਮਦੀਦ ਘਟਨਾ ਦਾ ਪੂਰਾ ਵੇਰਵਾ ਦੇਣ ਲਈ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਬੇਨਤੀ ਕਰ ਸਕਦਾ ਕਿ ਸਿਮਰਨਜੀਤ ਸਿੰਘ ਮਾਨ ਦੀਆਂ ਅੱਖਾਂ ਦੇ ਸਾਹਮਣੇ ਇੱਕ ਵੀ ਕਿਰਪਾਨ ਨਹੀਂ ਚੱਲੀ, ਇਸ ਕਰਕੇ ਉਹ ਚਲੇ ਗਏ ਸੀ ਜੀ। ਬਿਲਕੁਲ ਵੀਰ ਜੀ, ਉਹਨਾਂ ਦੇ ਜਾਣ ਤੋਂ ਬਾਅਦ ਹੋਇਆ। ਉਹ ਜਦੋਂ ਉਹਨਾਂ ਦੇ ਅੱਖਾਂ ਸਾਹਮਣੇ ਇੱਕ ਕੋਈ ਵੀ ਵੀਡੀਓ ਕਿ ਮਾਨ ਸਾਹਿਬ ਖੜੇ ਨੇ ਤੇ ਕਿਰਪਾਨਾਂ ਚੱਲ ਰਹੀਆਂ ਨੇ, ਅਸੀਂ ਦੋਸ਼ੀ ਹੋਵਾਂਗੇ। ਉਹਨਾਂ ਦੇ ਸਾਹਮਣੇ ਇੱਕ ਵੀ ਘਟਨਾ ਨਹੀਂ ਵਾਪਰੀ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ ਸੋ ਮਚ। ਤੁਹਾਡੇ ਬਹੁਤ ਵਿਚਾਰਾਂ ਨੇ, ਤੁਹਾਡਾ ਬਹੁਤ ਸ਼ੁਕਰ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे जे ब्रेक दा। Keep watching News TV 84. We'll be right back after a short break.